ਦਰਸ਼ਕੋ ਵੈਲਕਮ ਬੈਕ ਐਂਡ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਪ੍ਰੋਫੈਸਰ ਭੁੱਲਰ ਦੇ ਕੇਸ ਉੱਪਰ ਪਾਈ ਤੇ ਆਪਣੇ ਵਿਚਾਰਾਂ ਨਾਲ ਸਾਡੇ ਸਾਰੇ ਦਰਸ਼ਕਾਂ ਨੂੰ ਨਿਹਾਲ ਕੀਤਾ। ਤੇ ਹੁਣ ਅਸੀਂ ਆਪਣੇ ਵਿਚਾਰਾਂ ਦੀ ਚਰਚਾ ਇੱਥੇ ਹੀ ਖਤਮ ਕਰਦੇ ਹਾਂ ਤੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਐਂਡ ਡਾਕਟਰ ਸਾਹਿਬ ਅੱਜ 18 ਅਪ੍ਰੈਲ 2013 6 ਵਿਸਾਖ ਨਾਨਕਸ਼ਾਹੀ ਸੰਮਤ ਦਾ ਦਿਨ ਹੈ ਤੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ। ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਸਿੱਖ ਇਤਿਹਾਸ ਵਿੱਚ ਤੇ ਵਰਲਡ ਹਿਸਟਰੀ ਵਿੱਚ ਕੀ ਮਹੱਤਤਾ ਹੈ। ਦੇਖੋ, ਇੱਕ ਤਾਂ ਅੱਜ ਅਸੀਂ ਇਤਿਹਾਸ ਕ੍ਰੀਏਟ ਕੀਤੇ ਜੀ ਜਦੋਂ ਕਿ ਦੁਨੀਆ ਭਰ 'ਚ ਸਿੱਖ ਖਲੋਤੇ ਨੇ ਜੀ। ਬੀਤੇ ਦੇ ਵਿੱਚ ਦੋ ਘਟਨਾਵਾਂ ਜਿਹੜੀਆਂ ਸਿੱਖ ਹਿਸਟਰੀ ਦੇ ਜਿਹੜੇ ਇਤਿਹਾਸਕਾਰ ਨੇ ਜੀ ਉਹਨਾਂ ਨੇ ਨੋਟ ਕੀਤੀਆਂ ਨੇ ਕਿ ਨਵੰਬਰ 10 1901 ਦੇ ਵਿੱਚ ਚੀਫ ਖਾਲਸਾ ਦੀਵਾਨ ਹੋਂਦ 'ਚ ਆਇਆ। ਪਹਿਲਾਂ ਖਾਲਸਾ ਦੀਵਾਨ ਲਾਹੌਰ ਸੀ, ਖਾਲਸਾ ਦੀਵਾਨ ਅੰਮ੍ਰਿਤਸਰ, ਫਿਰ ਉਹ ਕਾਫੀ ਲੰਬਾ ਵਕਤ ਉਹਨਾਂ ਨੇ ਕਾਫੀ ਸਿੱਖੀ ਪ੍ਰਚਾਰ ਦੇ ਵੱਲ ਕੰਮ ਕੀਤੇ ਜੀ ਔਰ ਇਹਦੇ 'ਚੋਂ ਖਾਲਸਾ ਦੀਵਾਨ 'ਚੋਂ ਸੈਂਟਰਲ ਖਾਲਸਾ ਦੀਵਾਨ ਔਰ ਫਿਰ ਚੀਫ ਖਾਲਸਾ ਦੀਵਾਨ ਬਣਿਆ ਔਰ ਉਹਨਾਂ ਨੇ ਪਹਿਲੀ ਜਿਹੜੀ ਐਜੂਕੇਸ਼ਨਲ ਕਾਨਫਰੰਸ ਹੈ, ਅੱਜ ਜਦੋਂ ਅਸੀਂ ਖਾਲਸਾ ਸਕੂਲ ਖਾਲਸਾ ਕਾਲਜਿਸ ਦਾ ਇੱਕ ਨੈਟਵਰਕ ਦੇਖਦੇ ਹਾਂ ਜੀ ਤੇ ਇਹਦਾ ਕ੍ਰੈਡਿਟ ਚੀਫ ਖਾਲਸਾ ਦੀਵਾਨ ਨੂੰ ਜਾਂਦਾ ਹੈ ਕਿ ਬਹੁਤ ਸਮਾਂ ਪਹਿਲਾਂ ਉਹਨਾਂ ਨੇ ਅਸੂਲ ਬਣਾਇਆ ਸੀ ਕਿ ਜਿੱਥੇ ਵੀ ਐਜੂਕੇਸ਼ਨ ਕਾਨਫਰੰਸ ਕਰਨੀ ਹੈ ਉੱਥੇ ਹੀ ਖਾਲਸਾ ਸਕੂਲ ਖੋਲ੍ਹਣੇ। ਸੋ ਜਿਹੜੀ ਪਹਿਲੀ ਐਜੂਕੇਸ਼ਨਲ ਕਾਨਫਰੰਸ ਗੁਜਰਾਂਵਾਲਾ ਦੇ ਵਿੱਚ ਹੋਈ ਸੀ ਔਰ ਇਹ ਦਿਨ ਸੀ ਜਦੋਂ ਕਿ ਉੱਥੇ ਇਹ ਕਾਨਫਰੰਸ ਹੋਈ। ਇਸੇ ਤਰ੍ਹਾਂ 1934 ਦੇ ਵਿੱਚ ਪਟਿਆਲੇ ਦੇ ਵਿੱਚ ਭਾਈ ਸੇਵਾ ਸਿੰਘ ਠੀਕਰੀਵਾਲਾ ਜਿਹੜੇ ਬੜੇ ਡੈਡੀਕੇਟਿਡ ਸਿੱਖ ਸੀ, ਮਹਾਰਾਜਾ ਪਟਿਆਲਾ ਨੇ ਉਹਨਾਂ ਨੂੰ ਆਪਣੀ ਕੈਦ ਦੇ ਵਿੱਚ ਰੱਖਿਆ। ਅਕਾਲੀ ਦਲ 'ਤੇ ਪਾਬੰਦੀ ਲਾਈ ਹੋਈ ਸੀ ਔਰ 2-3 ਵਾਰੀ ਇਹਨਾਂ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਵੀ ਕੀਤੀ ਤੇ 20 ਜਨਵਰੀ 1935 ਨੂੰ ਇਹਨਾਂ ਨੇ ਸ਼ਹੀਦੀ ਪਾਈ। ਸੋ ਇਹ ਦਿਨ ਹੈ ਜਿਸ ਦਿਨ ਉਹਨਾਂ ਨੇ ਪਟਿਆਲਾ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਸੀ ਔਰ ਇਹ ਵੀ ਪਟਿਆਲੇ ਦੇ ਜਿਹੜੇ ਰਾਜ ਘਰਾਣੇ ਵਾਲੇ ਨੇ ਇਹਨਾਂ ਦੇ ਮੱਥੇ 'ਤੇ ਕਲੰਕ ਹੈ ਕਿ ਇਹਨਾਂ ਨੇ ਸੇਵਾ ਸਿੰਘ ਠੀਕਰੀ ਵਾਲੇ ਨੂੰ ਜੇਲ੍ਹ 'ਚ ਰੱਖ ਕੇ ਟੌਰਚਰ ਕਰਕੇ ਮਾਰਿਆ। ਸੋ ਵਰਲਡ ਹਿਸਟਰੀ ਦੇ ਵਿੱਚ 1853 ਦੇ ਵਿੱਚ ਪਹਿਲੀ ਟ੍ਰੇਨ, ਅੱਜ ਹਿੰਦੁਸਤਾਨ 'ਚ ਟ੍ਰੇਨਸ ਦਾ ਨੈਟਵਰਕ ਹੈ, ਅੰਗਰੇਜ਼ਾਂ ਨੇ ਬੜੇ ਵੱਡੇ ਪੈਮਾਨੇ 'ਤੇ ਇਹਨੂੰ ਐਸਟੈਬਲਿਸ਼ ਕੀਤਾ ਪਰ ਪਹਿਲੀ ਟ੍ਰੇਨ ਜਿਹੜੀ ਬੰਬਈ ਤੋਂ ਥਾਣੇ ਤੱਕ ਚੱਲੀ ਸੀ ਸਿਰਫ 35 ਕਿਲੋਮੀਟਰ, ਇਹ 1853 ਦੇ ਵਿੱਚ ਪਹਿਲੀ ਟ੍ਰੇਨ ਏਸ਼ੀਆ ਦੀ ਚੱਲੀ। 1902 ਦੇ ਵਿੱਚ, ਹੁਣ ਅੱਜ ਤਾਂ ਬਾਇਓਮੈਟ੍ਰਿਕਸ ਆ ਗਿਆ, ਫਿੰਗਰਪ੍ਰਿੰਟ ਕੋਈ ਲੈਂਦਾ ਲੱਗਦਾ ਹੀ ਨਹੀਂ ਕਿ ਕੋਈ ਅਸੀਂ ਜਿਹੜਾ ਕੋਈ ਨਵੀਂ ਗੱਲ ਹੈ। ਹਰ ਥਾਂ ਹੁਣ ਤਾਂ ਏਅਰਪੋਰਟ 'ਤੇ ਵੀ ਹਰ ਯਾਤਰੂ ਤੋਂ ਲੈਂਦੇ ਨੇ ਪਰ ਪਹਿਲੀ ਵਾਰ 1902 ਦੇ ਵਿੱਚ ਡੈਨਮਾਰਕ ਪਹਿਲੀ ਕੰਟਰੀ ਦੁਨੀਆ ਦੀ ਹੈ ਜਿਹਨੇ ਫਿੰਗਰਪ੍ਰਿੰਟ ਨੂੰ ਜਿਹੜਾ ਹੈ ਉਂਗਲਾਂ ਦੇ ਨਿਸ਼ਾਨ ਇਹ ਕ੍ਰਿਮੀਨਲਸ ਦੀ ਆਈਡੈਂਟੀਫਿਕੇਸ਼ਨ ਦੇ ਲਈ, ਅਪਰਾਧ ਦੇ ਲਈ ਇਹਨੂੰ ਰੈਕਗਨਾਈਜ਼ ਕੀਤਾ ਸੀ। ਉਹ ਲਗਭਗ 110-11 ਸਾਲ ਪਹਿਲਾਂ ਡੈਨਮਾਰਕ ਪਹਿਲੀ ਕੰਟਰੀ ਹੈ ਦੁਨੀਆ ਦੀ। ਚੀਨ ਦੇ ਵਿੱਚ ਚਿਆਂਗ ਕਾਈ ਸ਼ੇਕ, ਇਹ ਉਹ ਬੰਦਾ ਹੈ ਜਿਸ ਨੇ ਪੱਛਮੀ ਤਾਕਤਾਂ ਦੇ ਕਹਿਣ ਦੇ ਉੱਤੇ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਗਦਾਰੀ ਕੀਤੀ। ਜਦੋਂ ਮੌਸੇ ਤੁੰਗ ਖਲੋਤਾ ਤਾਂ ਉਹਨੇ ਫਿਰ ਹੌਲੀ ਚਿਆਂਗ ਕਾਈ ਸ਼ੇਕ ਤੋਂ ਸਾਰਾ ਕੰਟਰੋਲ ਖੋਇਆ। ਫਿਰ ਵੀ ਇਹ ਚਾਈਨਾ ਦਾ ਕਾਫੀ ਖਜ਼ਾਨਾ ਉਹਨਾਂ ਦਾ ਆਰਟ ਲੈ ਕੇ ਫਾਰਮੂਸਾ 'ਚ ਚਲਾ ਗਿਆ ਜਿਹਨੂੰ ਅੱਜ ਤਾਈਵਾਨ ਕਹਿੰਦੇ ਨੇ। ਸੋ ਇਹ 1927 ਦੇ ਵਿੱਚ ਜਿਹੜੀ ਹੈ ਚਿਆਂਗ ਕਾਈ ਸ਼ੇਕ ਨੇ ਆਪਣਾ ਅੱਡ ਝੰਡਾ ਚੁੱਕਿਆ ਸੀ। 1946 ਦੇ ਵਿੱਚ ਲੀਗ ਆਫ ਨੇਸ਼ਨਸ ਦਾ ਭੋਗ ਪੈ ਗਿਆ। ਇਹ ਪਹਿਲੇ ਵਰਲਡ ਵਾਰ ਤੋਂ ਬਾਅਦ ਅਲੱਗ-ਅਲੱਗ ਦੁਨੀਆ ਦੇ ਦੇਸ਼ਾਂ ਨੇ ਲੀਗ ਆਫ ਨੇਸ਼ਨਸ ਬਣਾਈ ਸੀ। 3 ਮਹੀਨਿਆਂ ਬਾਅਦ ਫਿਰ ਯੂਨਾਈਟਿਡ ਨੇਸ਼ਨਸ ਦੀ ਸ਼ੁਰੂਆਤ ਹੋਈ। 1948 ਦੇ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜਾ ਹੇਗ ਨੀਦਰਲੈਂਡ ਦੇ ਵਿੱਚ ਖੁੱਲ੍ਹਿਆ ਜਿਸ ਨੇ ਨਾਜ਼ੀਆਂ ਨੂੰ ਟਰਾਇਲ ਦੇ ਨਾਲ ਸਜ਼ਾਵਾਂ ਦਿੱਤੀਆਂ। 1949 ਦੇ ਵਿੱਚ ਰਿਪਬਲਿਕ ਆਫ ਆਇਰਲੈਂਡ ਜਿਹੜਾ ਉਹ ਬਣਿਆ ਹੋਂਦ 'ਚ ਆਇਆ ਔਰ ਉਹਨਾਂ ਨੇ ਆਪਣੇ ਆਪ ਨੂੰ ਬ੍ਰਿਟਿਸ਼ ਕਾਮਨਵੈਲਥ ਤੋਂ ਅੱਡ ਕੀਤਾ। 1954 ਦੇ ਵਿੱਚ ਕਰਨਲ ਨਾਸਰ ਨੇ ਇਜਿਪਟ ਦੇ ਵਿੱਚ ਰੈਵੋਲੂਸ਼ਨ ਕਰਕੇ ਪਾਵਰ ਜਿਹੜੀ ਹੈ ਹਥਿਆਈ ਔਰ ਇਸ ਤਰ੍ਹਾਂ ਨਾਸਰ ਜਿਹੜਾ ਹੈ ਉਹ ਬੜਾ ਪਾਵਰਫੁਲ ਲੀਡਰ ਮਿਡਲ ਈਸਟ ਦਾ ਬਣਿਆ। ਫਿਰ ਇਜ਼ਰਾਈਲ ਨਾਲ ਲੜਾਈ ਦੇ ਵਿੱਚ ਜਦੋਂ ਇਹਨਾਂ ਦੀ ਹਾਰ ਹੋਈ ਬਾਅਦ ਸਾਰੇ ਹੀ ਮੁਸਲਿਮ ਕੰਟਰੀਜ਼ ਦੀ, ਅਰਬ ਦੇਸ਼ਾਂ ਦੀ, ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾਸਰ ਦਾ ਗ੍ਰਾਫ ਹੈ ਉਹ ਥੱਲੇ ਨੂੰ ਜਾਣਾ ਸ਼ੁਰੂ ਹੋਇਆ। ਇੱਕ ਸਟੇਜ 'ਤੇ ਉਹਨੇ ਸੁਏਜ਼ ਕੈਨਾਲ 'ਤੇ ਕੰਟਰੋਲ ਕਰਕੇ ਇਜਿਪਟ ਨੂੰ ਬਿਲਟ ਕਰਨ ਦੇ ਵਿੱਚ ਨਾਸਰ ਨੇ ਕਾਫੀ ਰੋਲ ਅਦਾ ਕੀਤਾ। ਔਰ 1983 ਦੇ ਵਿੱਚ ਜਦੋਂ ਕਿ ਅਮਰੀਕਾ ਲੈਬਨਾਨ ਦੇ ਵਿੱਚ, ਜਿਹੜੀ ਲੈਬਨਾਨ ਦੀ ਰਾਜਧਾਨੀ ਬੈਰੂਤ 'ਚ ਆਪਣੀ ਪ੍ਰੈਜ਼ੈਂਸ ਸ਼ੋਅ ਕਰ ਰਿਹਾ ਸੀ, ਤਾਂ ਉਦੋਂ ਅਮਰੀਕਨ ਐਮਬੈਸੀ ਦੇ ਉੱਤੇ ਬੰਬਾਂ ਨਾਲ ਹਮਲਾ ਹੋਇਆ ਜਿਹਦੇ 'ਚ 19 ਅਮਰੀਕਨ ਮਾਰੇ ਗਏ, ਕੁੱਲ 63 ਲੋਕ ਮਰੇ। ਸੋ ਅਮਰੀਕਾ ਨੇ ਉਸ
ਬੰਬਾਰੀ ਤੋਂ ਬਾਅਦ ਜਿੱਥੇ 'ਚ ਇੰਨਾ ਹੈਵੀ ਲਾਸ ਹੋਇਆ ਸੀ, ਆਪਣੀ ਲੈਬਨਾਨ ਪਾਲਿਸੀ ਦੇ ਵਿੱਚ ਤਬਦੀਲੀ ਲਿਆਂਦੀ। ਸੋ ਇਹ ਵਰਲਡ ਹਿਸਟਰੀ ਦੀਆਂ ਘਟਨਾਵਾਂ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਅੱਜ ਦਾ ਪਹਿਲਾ ਕੁਐਸਚਨ ਹੈ ਕਿ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਹੋਏ ਧਮਾਕਿਆਂ ਵਿੱਚ 70 ਮੌਤਾਂ ਹੋਈਆਂ ਹਨ ਅਤੇ ਬਹੁਤ ਸਾਰੇ ਜ਼ਖਮੀ ਹੋਏ ਹਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਅਫਸੋਸ ਕਿ ਅਜੇ ਬੋਸਟਨ ਦੀ ਟ੍ਰੈਜਡੀ 'ਚੋਂ ਅਸੀਂ ਨਹੀਂ ਸੀ ਨਿਕਲੇ ਅਮਰੀਕਾ ਵਾਸੀ, ਜੀ, ਜਿੱਥੇ ਕਿ ਮੈਰਾਥਨ ਦੌੜਦਿਆਂ 3 ਜਿਹੜੇ ਨੇ ਬੇਗੁਨਾਹ ਜਾਨਾਂ ਗਈਆਂ। ਜੀ, ਤੇ ਟੈਕਸਾਸ ਦੀ ਵੈਸਟ ਸਿਟੀ ਦੇ ਵਿੱਚ ਜਿੱਥੇ ਕਿ ਜਿਹੜਾ ਖਾਦ ਦੇ ਔਰ ਦੂਸਰੀਆਂ ਫੈਕਟਰੀਜ਼ ਨੇ, ਔਰ ਅਨਫੋਰਚੂਨੇਟਲੀ ਬੜੇ ਗਰੀਬ ਇਮੀਗ੍ਰੈਂਟ ਲੋਕ ਹੀ ਉੱਥੇ ਰਹਿੰਦੇ ਨੇ, ਜੀ, ਔਰ ਉਹਦੇ ਬੰਬ ਧਮਾਕਾ ਹੋਏ। ਕਿਉਂਕਿ ਬੰਬ ਧਮਾਕੇ ਇਵੇਂ ਹੀ ਹੁੰਦੇ ਨੇ, ਜਿਹੜੀ ਖਾਦ ਵਿਚਲਾ ਸਟੱਫ ਹੈ, ਕੈਮੀਕਲ ਜਿਹੜੇ ਨੇ, ਉਹ ਕਈ ਵਾਰ ਅਜੇ ਡੀਟੇਲ ਤਾਂ ਸਾਹਮਣੇ ਨਹੀਂ ਆਈ। ਇਸ ਕਿਸਮ ਦਾ ਹੀ ਪਹਿਲਾਂ ਓਕਲਹੋਮਾ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ, ਉਹ ਤਾਂ ਦਹਿਸ਼ਤਗਰਦਾਂ ਨੇ ਕੀਤਾ ਸੀ, ਜੀ, ਜਿਹਦੇ 'ਚ ਬਹੁਤ ਨੁਕਸਾਨ ਹੋਇਆ ਸੀ। FBI ਦੇ ਬਹੁਤ ਸਾਰੇ ਬੰਦੇ ਮਾਰੇ ਗਏ ਸੀ। ਜੀ, ਫੈਡਰਲ ਦਫ਼ਤਰ ਤੇ ਹਮਲਾ ਹੋਇਆ ਸੀ 1995 'ਚ। ਸੋ ਇਹਦੇ 'ਚ ਵੀ ਜਿਵੇਂ ਕਿੰਨੀਆਂ ਮੌਤਾਂ ਹੋਈਆਂ ਨੇ, ਡਿਫਰੈਂਟ ਵੇਰੀਏਸ਼ਨ ਹੈ, ਜ਼ਖਮੀ ਬਹੁਤ ਜ਼ਿਆਦਾ ਨੇ। ਜੀ, ਸੋ ਅਸੀਂ ਇਸ ਮੌਕੇ ਦੇ ਉੱਤੇ ਸਾਰੇ ਆਪਣੇ ਅਮਰੀਕਾ ਵਾਸੀਆਂ ਦੇ ਨਾਲ ਵੀ, ਔਰ ਖ਼ਾਸ ਤੌਰ 'ਤੇ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਜੀ, ਔਰ ਕਈ ਚੀਜ਼ਾਂ ਜਦੋਂ ਅਸੀਂ ਟੈਕਨੋਲੋਜੀਕਲ ਐਡਵਾਂਸਮੈਂਟ ਦੀ ਗੱਲ ਕਰਦੇ ਹਾਂ, ਬੇਸ਼ੱਕ ਇੱਥੇ ਫੈਕਟਰੀਆਂ ਲਾਉਣ ਲੱਗੇ ਹਾਂ, ਬਹੁਤ ਸਾਰੇ ਸੇਫਟੀ ਮੇਸ਼ਰਸ ਲਏ ਜਾਂਦੇ ਨੇ, ਜੀ, ਫਿਰ ਵੀ ਕੁਛ ਨਾ ਕੁਛ ਐਸਾ ਵਾਪਰ ਜਾਂਦਾ ਹੈ ਜਿਹੜਾ ਕਿ ਦੱਸਦਾ ਹੈ ਕਿ ਵੀ ਜਿਸ ਟੈਕਨੋਲੋਜੀ ਔਰ ਜਿਸ ਮਾਡਰਨ ਸਾਇੰਸ ਦਾ ਅਸੀਂ ਫਾਇਦਾ ਲੈਂਦੇ ਹਾਂ, ਜੀ, ਉਹ ਕਦੇ ਕਿੰਨਾ ਮਾਰੂ ਵੀ ਹੋ ਸਕਦਾ ਹੈ। ਕਿਉਂਕਿ ਉੱਥੋਂ ਦੇ ਮੇਅਰ ਨੇ ਕਿਹਾ ਕਿ ਵੀ ਇਸ ਤਰ੍ਹਾਂ ਲੱਗਦਾ ਸੀ, ਇਸ ਤਰ੍ਹਾਂ ਅਸਮਾਨ ਧੂਏ ਨਾਲ ਭਰ ਗਿਆ ਜਿਵੇਂ ਕਿ ਕੋਈ ਨਿਊਕਲੀਅਰ ਬੰਬ ਚੱਲਿਆ ਹੋਵੇ। ਜੀ, ਸੋ ਅਸੀਂ ਅਫਸੋਸ ਦਾ ਹੀ ਇਜ਼ਹਾਰ ਕਰ ਸਕਦੇ ਹਾਂ, ਜੀ, ਹੋਰ ਅਸੀਂ ਕੀ ਕਹਿ ਸਕਦੇ ਹਾਂ। ਜੀ ਡਾਕਟਰ ਸਾਹਿਬ, ਅਮਰੀਕੀ ਸੈਨੇਟ ਨੇ ਹਥਿਆਰ ਕੰਟਰੋਲ ਬਿੱਲ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇਹ ਸ਼ਰਮ ਦੀ ਗੱਲ ਹੈ, ਸ਼ੇਮ। ਔਰ ਈਵਨ ਓਬਾਮਾ ਨੇ ਵੀ, ਪ੍ਰੈਜ਼ੀਡੈਂਟ ਓਬਾਮਾ ਨੇ ਵੀ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਜੀ, ਕਿ ਇੱਕ ਮੁਲਕ ਜਿੱਥੇ ਡੈਨਵਰ ਦੇ ਵਿੱਚ ਥੀਏਟਰ ਸ਼ੂਟਿੰਗਸ ਹੋਈਆਂ, ਇੱਥੇ ਨਿਊ ਜਰਸੀ ਦੇ ਵਿੱਚ ਸਕੂਲੀ ਬੱਚੇ ਮਾਰੇ ਗਏ, ਜੀ, ਵਿਸਕੌਨਸਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟਿੰਗਸ ਦੇ ਵਿੱਚ ਜਿਹੜੇ ਨੇ ਜੀ, 6 ਸਿੱਖ ਮਾਰੇ ਗਏ। ਔਰ ਇਹ ਫਿਗਰਸ ਆਈਆਂ ਕਿ ਪਿਛਲੇ 4-5 ਮਹੀਨਿਆਂ ਦੇ ਵਿੱਚ ਹੀ 48,000 ਅਮਰੀਕਨ ਗਨ ਵਾਇਲੈਂਸ ਦਾ ਜਿਹੜਾ ਨੇ ਸ਼ਿਕਾਰ ਹੋਏ ਨੇ। ਜੀ, ਹੁਣ ਨਿੱਕੀ ਨਿੱਕੀ ਗੱਲ ਲਈ ਜੇ ਬੋਸਟਨ 'ਚ 3 ਮਾਰੇ ਗਏ ਨੇ ਜਾਂ ਟੈਕਸਾਸ ਦਾ, ਅਸੀਂ ਕਿੰਨਾ ਅਫਸੋਸ ਕਰ ਰਹੇ ਹਾਂ। ਜੀ, ਪਰ 48,000 ਫਿਗਰ ਛੋਟੀ ਨਹੀਂ ਹੈ ਕਿ ਗਨ ਵਾਇਲੈਂਸ 'ਚ ਇੰਨੇ ਮਹੀਨਿਆਂ 'ਚ ਮਾਰੇ ਗਏ। ਜੀ, ਇਹਦੇ ਬਾਵਜੂਦ ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈ, ਉਹਦੀ ਇੰਨੀ ਸਟਰੋਂਗ ਲੌਬੀ ਹੈ ਕਿ ਸੈਨੇਟ ਦੇ ਵਿੱਚ ਜਦੋਂ ਇਹਦੇ 'ਤੇ ਵੋਟਾਂ ਪਈਆਂ ਨੇ, ਜੀ, ਤੇ ਫਿਰ ਇਹ ਹੈ ਕਿ ਇਸ ਬਿੱਲ ਦੇ ਹੱਕ ਵਿੱਚ 46 ਵੋਟਾਂ ਪਈਆਂ, ਕਿਉਂਕਿ ਕੁੱਲ 100 ਸੈਨੇਟਰ ਨੇ, ਵਿਰੋਧ ਦੇ ਵਿੱਚ 54 ਵੋਟਾਂ ਪਈਆਂ। ਜੀ, ਹੁਣ ਅਫਸੋਸ ਇਸ ਗੱਲ ਦਾ ਹੈ ਕਿ ਈਵਨ ਪ੍ਰੈਜ਼ੀਡੈਂਟ ਓਬਾਮਾ ਦੀ ਆਪਣੀ ਪਾਰਟੀ, ਡੈਮੋਕ੍ਰੈਟਿਕ ਪਾਰਟੀ, ਜਿਹੜੀ ਕਿ ਸੈਨੇਟ 'ਚ ਮੈਜੋਰਿਟੀ 'ਚ ਹੈ, ਜੀ, ਉਹਨਾਂ ਦੇ ਵੀ ਸਾਰਿਆਂ ਨੇ ਵੋਟਾਂ ਫੋਰ ਨਹੀਂ ਪਾਈਆਂ ਕਿ ਇਹ ਜਿਹੜਾ ਪਾਸ ਹੋਣਾ ਚਾਹੀਦਾ। ਜੀ, ਹਾਲਾਂਕਿ ਰਿਪਬਲਿਕਨ ਦੇ 4 ਸੈਨੇਟਰਸ ਜਿਹੜੇ ਨੇ, ਉਹਨਾਂ ਨੇ ਹੱਕ 'ਚ ਵੋਟ ਪਾਈ ਕਿ ਵੀ ਇਹ ਪਾਸ ਹੋਣਾ ਚਾਹੀਦਾ। ਸੋ ਉਹਨਾਂ ਨੇ ਇਹ ਕਿਹਾ, ਪ੍ਰੈਜ਼ੀਡੈਂਟ ਓਬਾਮਾ ਨੇ, ਕਿ ਜੇ ਕਾਂਗਰਸ ਨੇ ਨਹੀਂ ਵੀ ਸਪੋਰਟ ਕੀਤਾ, ਸੀ ਕੋਈ ਨਾ ਕੋਈ ਰਸਤਾ ਲੱਭਾਂਗੇ। ਜੀ, ਪਰ ਮੈਨੂੰ ਨਹੀਂ ਲੱਗਦਾ, ਮੈਨੂੰ ਲੱਗਦਾ ਕਿ ਵੀ ਇਹ ਮੌਕਾ ਸੀ ਜਦੋਂ ਕਿ ਮੁਲਕ ਦੇ ਵਿੱਚ ਇੱਕ ਸੈਂਟੀਮੈਂਟ ਬਣਿਆ ਸੀ ਕਿ ਭਾਈ ਕੁਛ ਨਾ ਕੁਛ ਗਨ ਕੰਟਰੋਲ ਹੋਣਾ ਚਾਹੀਦਾ ਹੈ। ਪਰ ਅਖੀਰ ਜਿੱਤ ਜਿਹੜੀ ਹੈ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੀ ਹੋਈ ਹੈ। ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ ਜੋ ਮਰਜ਼ੀ ਹੋਏ, ਇੱਥੇ ਅਸੀਂ ਕੋਈ ਵੀ ਇਸ ਕਿਸਮ ਦਾ ਗਨਸ ਨੂੰ ਕੰਟਰੋਲ ਕਰਨ ਵਾਲਾ ਬਿੱਲ ਪਾਸ ਨਹੀਂ ਹੋਣ ਦਿਆਂਗੇ। ਸੋ ਅਸੀਂ ਵੀ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਹੀ ਅਫਸੋਸ ਦਾ ਇਜ਼ਹਾਰ ਕਰ ਸਕਦੇ ਹਾਂ ਜੀ, ਕਿ ਭਾਈ ਇਹ ਨਹੀਂ ਅਕਲ ਆਈ ਹੈ ਅਜੇ ਤੱਕ, ਕੀ ਕੀਤਾ ਜਾ ਸਕਦਾ। ਜੀ ਡਾਕਟਰ ਸਾਹਿਬ, ਅਮਰੀਕਾ ਨੇ ਕਿਹਾ ਹੈ ਕਿ ਚੀਨ ਦਲਾਈ ਲਾਮੇ ਨਾਲ ਗੱਲਬਾਤ ਸ਼ੁਰੂ ਕਰੇ। ਇਸ ਬਾਰੇ ਤੁਹਾਡੇ ਕੀ ਕਮੈਂਟ? ਦੇਖੋ, ਜਿਹੜਾ ਸਟੇਟ ਡਿਪਾਰਟਮੈਂਟ ਦਾ ਬੁਲਾਰਾ ਹੈ, ਉਸਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ, ਅਸੀਂ ਸਮਝਦੇ ਹਾਂ ਵੀ ਕਈ ਵਾਰ ਅਮਰੀਕਨ ਵੀ ਲਕੀਰ ਦੇ ਫਕੀਰ ਨੇ, ਖਾਸ ਤੌਰ 'ਤੇ ਇਹਨਾਂ ਦੀ ਹਕੂਮਤ ਜਿਹੜੀ ਨੀਤੀਆਂ ਬਣਾਉਣ ਵਾਲੀ ਹੈ। ਜੀ, ਇੱਕ ਪਾਸੇ ਤਾਂ ਭਾਰਤ ਦੇ ਨਾਲ ਇਹ ਦੋਸਤੀ ਦਾ ਇਜ਼ਹਾਰ ਕਰ ਰਹੇ ਨੇ, ਉਹਦੇ ਨਾਲ ਨਿਊਕਲੀਅਰ ਸੰਧੀ ਵੀ ਕੀਤੀ, ਉਹਨਾਂ ਨੂੰ ਇਸ ਗੱਲ ਤੋਂ ਵੀ ਛੂਟ ਦਿੱਤੀ ਕਿ ਜੀ ਉਹ ਬਿਨਾਂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ 'ਤੇ ਦਸਤਖਤ ਕੀਤੇ ਹੈ, ਜੀ, CTBT ਕੰਪਰੈਹੈਂਸਿਵ ਨਿਊਕਲੀਅਰ ਟੈਸਟਮੈਂਟ ਟ੍ਰੀਟੀ 'ਤੇ ਦਸਤਖਤ ਕੀਤੇ ਹੈ। ਜੀ, ਉਹਨਾਂ ਨੂੰ ਜਿਹੜਾ ਹੈ ਉਹ ਯੂਰੇਨੀਅਮ ਮਿਲਣਾ ਚਾਹੀਦਾ ਹੈ, ਔਰ ਉਹਨਾਂ ਨੇ ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਆਫ ਦਾ ਹੁੱਕ ਕੀਤਾ। ਹੁਣ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਹੁਣ ਦਲਾਈ ਲਾਮੇ ਦੇ ਨਾਲ ਤਾਂ ਕਹਿ ਰਹੇ ਨੇ ਚੀਨ ਨੂੰ ਕਿ ਜੀ ਗੱਲਬਾਤ ਕਰੋ, ਜੀ, ਤੇ ਦਲਾਈ ਲਾਮਾ ਈਵਨ ਤਿੱਬਤ ਦੀ ਆਜ਼ਾਦੀ ਵੀ ਨਹੀਂ ਮੰਗਦਾ, ਉਹ ਤਾਂ ਵਿਦਨ ਚਾਈਨਾ ਹੀ ਸਟੇਟਸ ਚਾਹੁੰਦਾ। ਜੀ, ਲੇਕਿਨ ਦੂਜੇ ਪਾਸੇ ਸਿੱਖ ਹੋਣ ਪੰਜਾਬ ਦੇ ਵਿੱਚ, ਕਸ਼ਮੀਰੀ ਹੋਣ
ਜਿਨ੍ਹਾਂ ਦੇ 16-17 ਜਿਹੜੇ ਮਤੇ ਨੇ ਸਿਕਿਉਰਿਟੀ ਕੌਂਸਲ ਦੇ ਨੇ ਜੀ ਕਿ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਕਰਵਾਈ ਜਾਏ, ਉਸ ਮਾਮਲੇ ਦੇ ਵਿੱਚ ਇਹ ਜ਼ਬਾਨ ਨਹੀਂ ਖੋਲਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਅਗੇਨ ਡਬਲ ਸਟੈਂਡਰਡ ਨੇ। ਠੀਕ ਹੈ, ਇੰਡੀਆ ਨੂੰ ਖੁਸ਼ ਕਰਨ ਦੇ ਲਈ ਜਾਂ ਚੀਨ ਨੂੰ ਐਮਬੈਰਸ ਕਰਨ ਦੇ ਲਈ ਇਹ ਦਲਾਈ ਲਾਮੇ ਨੂੰ ਖੜਾ ਕਰ ਦਿੰਦੇ ਨੇ। ਤੇ ਜੇ ਦਲਾਈ ਲਾਮੇ ਦੇ ਨਾਲ ਚੀਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਫਿਰ ਖਾਲਿਸਤਾਨੀਆਂ ਦੇ ਨਾਲ ਵੀ ਭਾਰਤ ਸਰਕਾਰ ਗੱਲ ਕਰੇ, ਕਸ਼ਮੀਰੀਆਂ ਦੇ ਨਾਲ ਵੀ ਕਰੇ, ਨਾਗਿਆਂ ਨਾਲ ਵੀ ਕਰੇ, ਅਸਾਮੀਆਂ ਨਾਲ ਵੀ ਕਰੇ, ਮਨੀਪੁਰ ਵਾਲਿਆਂ ਨਾਲ ਵੀ ਕਰੇ। ਇਹ ਵੀ ਅਮਰੀਕਾ ਦਾ ਸਟੈਂਡ ਹੋਣਾ ਚਾਹੀਦਾ। ਡਾਕਟਰ ਸਾਹਿਬ ਹੁਣ ਵੀ ਲਾਂਗੇ ਛੋਟੇ ਬ੍ਰੇਕ ਦਾ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।